ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ 14 ਦੇ ਕਰੀਬ AM ਤੇ FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 27 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ, ਜੇ 65 ਸਾਲ ਤੋਂ ਉੱਤੇ ਹੋ, ਮੈਡੀਕਲ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀ ਆ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਹੋਵੇ, ਲਾਈਫ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਰ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬਹੁਤ ਲੰਮਾ ਸਮਾਂ ਰਹੇ US ਦੇ ਸੈਨੇਟਰ ਜੋ ਲਿਬਰਮੈਨ, ਉਹਨਾਂ ਦੀ ਅੱਜ ਮੌਤ ਹੋ ਗਈ ਆ। 82 ਸਾਲਾਂ ਦੇ ਜੋ ਲਿਬਰਮੈਨ ਇੱਕ ਟਾਈਮ ਦੇ ਉੱਤੇ ਸੰਨ 2000 ਦੇ ਵਿੱਚ ਇਲੈਕਸ਼ਨ ਲੜੇ ਸੀ ਐਜ਼ ਏ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਜਦੋਂ ਐਲ ਗੋਰ ਹੋਣੀ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਸੀਗੇ। ਸੋ ਉਹ ਬੜੀ ਫਾਸਮੀ ਉਸ ਟਾਈਮ ਦੇ ਉੱਤੇ ਟੱਕਰ ਹੋਈ ਸੀ। ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਸੀ, ਪ੍ਰੈਜ਼ੀਡੈਂਟ ਗਵਰਨਰ ਜੋ ਉਸ ਟਾਈਮ ਦੇ ਉੱਤੇ ਸੀਗੇ ਜਾਰਜ ਡਬਲਯੂ ਬੁਸ਼, ਉਹਨਾਂ ਦੇ ਹੱਕ ਦੇ ਵਿੱਚ। ਕਨੈਟੀਕਟ ਦੇ ਸੈਨੇਟਰ ਜੋ ਆ ਉਹ ਬਹੁਤ ਹੀ ਮਸ਼ਹੂਰ ਸੈਨੇਟਰ ਸੀਗੇ। ਫਸਟ ਟਾਈਮ ਜਿਹੜੇ ਓਪਨਲੀ ਯੂਸ਼ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਸੀ ਤੇ ਦੋਨਾਂ ਪਾਰਟੀਆਂ ਦੇ ਨਾਲ ਰਲ ਕੇ ਉਹਨਾਂ ਨੇ ਬਹੁਤ ਲੰਮਾ ਸਮਾਂ ਜਿਹੜਾ ਕੰਮ ਕੀਤਾ ਹੈਗਾ। ਸੋ ਈਵਨ ਉਹਨਾਂ ਦੇ ਬਹੁਤ ਸਾਰੇ ਜਿਹੜੇ ਓਪੋਨੈਂਟਸ ਵੀ ਹੈਗੇ ਆ, ਉਹ ਉਹਨਾਂ ਦੀ ਇਸ ਕੰਮ ਦੇ ਉੱਤੇ ਕਾਫੀ ਪ੍ਰੇਜ਼ ਕਰਦੇ ਹੈਗੇ ਜੀ। ਅਗਲੀ ਗੱਲ ਕਰਦੇ ਜਾਈਏ ਤਾਂ ਵਾਲਗ੍ਰੀਨ ਦੀ ਪਾਰਕਿੰਗ ਦੇ ਵਿੱਚ ਕੈਸਟਿਕ ਸ਼ਹਿਰ 'ਚ 2 ਜਣੇ ਓਵਰਡੋਜ਼ ਕਰ ਗਏ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਆ ਵਾਲਗ੍ਰੀਨ ਦੇ ਵਿੱਚ ਫਸਟ ਰਿਸਪੌਂਡਰਸ ਨੂੰ ਬੁਲਾਇਆ ਗਿਆ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਓਵਰਡੋਜ਼ ਕਰ ਰਹੇ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਸਥਿਤੀ ਇੱਦਾਂ ਦੀ ਓਵਰਡੋਜ਼ ਹੋਣ ਦੀ ਕਾਫੀ ਜ਼ਿਆਦਾ ਭਿਆਨਕ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਬਣੀ ਪਈ ਹੈ। ਕੈਲੀਫੋਰਨੀਆ ਦੇ ਵਿੱਚ ਜਿਵੇਂ ਆਪਾਂ ਜਾਣਦੇ ਹਾਂ, ਹੋਮਲੈਸਨੈਸ ਸਿਚੁਏਸ਼ਨ ਕਾਫੀ ਮਾੜੀ ਬਣੀ ਪਈ ਹੈ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਹੋਮਲੈਸ ਆ ਉਹ ਡਰੱਗੀ ਬਣ ਜਾਂਦੇ ਆ, ਉਹ ਨਸ਼ੇ ਦੇ ਆਦੀ ਹੋ ਜਾਂਦੇ ਆ ਤੇ ਕਈ ਵਾਰੀ ਇਸ ਤਰੀਕੇ ਦੇ ਨਾਲ ਓਵਰਡੋਜ਼ ਵੀ ਕਰ ਜਾਂਦੇ ਆ। ਸੋ ਪਾਰਕਿੰਗ ਲਾਟ ਦੇ ਵਿੱਚ ਕੈਸਟਿਕ ਦੇ ਵਿੱਚ ਇਹ 2 ਜਾਣੇ ਓਵਰਡੋਜ਼ ਕਰ ਗਏ। ਅੱਜ ਬਾਅਦ ਦੁਪਹਿਰ 1:10 ਤੇ ਸ਼ਿਕਾਗੋ ਦੇ ਰੌਕਫੋਰਡ ਏਰੀਏ ਦੇ ਵਿੱਚ ਇੱਕ 22 ਸਾਲਾਂ ਦਾ ਨੌਜਵਾਨ ਨੇ ਵੱਖ-ਵੱਖ ਲੋਕਾਂ ਨੂੰ ਸਟੈਬ ਕੀਤਾ ਵੱਖ-ਵੱਖ ਲੋਕੇਸ਼ਨ ਦੇ ਉੱਤੇ, ਜਿਹਦੇ ਨਾਲ 4 ਜਾਣਿਆਂ ਦੀ ਮੌਤ ਹੋ ਗਈ, 5 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਆ। ਜੋ ਰੌਕਫੋਰਡ ਦਾ ਰੈਜ਼ੀਡੈਂਸ਼ੀਅਲ ਏਰੀਆ ਆ, ਕਲੀਵਲੈਂਡ ਐਵਨਿਊ, ਹੋਮ ਸਟਰੀਟ ਤੇ ਈਗਲਸਟੋਨ ਰੋਡ, ਉੱਥੇ ਇਸ ਨੇ ਜਿਹੜਾ ਅਟੈਕ ਕੀਤਾ। ਬਾਅਦ ਦੇ ਵਿੱਚ ਇਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਵੀ ਲੈ ਲਿਆ ਹੈਗਾ। ਮਰਨ ਵਾਲਿਆਂ ਵਿੱਚ ਇੱਕ 15 ਸਾਲਾਂ ਦੀ ਬੱਚੀ, 63 ਸਾਲਾਂ ਦੀ ਲੇਡੀ, 49 ਸਾਲਾਂ ਦਾ ਬੰਦਾ ਤੇ 22 ਸਾਲਾਂ ਦਾ ਯੰਗਮੈਨ ਦੱਸੇ ਜਾ ਰਹੇ ਹੈਗੇ, ਜਿਨ੍ਹਾਂ ਚੋਂ ਇੱਕ ਪੋਸਟ US ਦੀ ਪੋਸਟ ਸਰਵਿਸ ਦਾ EMPLOYEE ਵੀ ਦੱਸਿਆ ਜਾ ਰਿਹਾ ਹੈਗਾ। ਹਜੇ ਤੱਕ ਇਹ ਕਾਰਨ ਨਹੀਂ ਪਤਾ ਲੱਗਿਆ ਵੀ ਕਿਉਂ ਉਸਨੇ ਜਿਹੜਾ ਸਟੈਬ ਕੀਤਾ ਹੈਗਾ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਵੱਖ-ਵੱਖ ਲੋਕਾਂ ਨੂੰ। ਇਲੀਨੋਇਸ ਦੇ ਗਵਰਨਰ JB ਪ੍ਰਿਟਜ਼ਕਰ ਨੇ ਕੰਡੋਲੈਂਸਸ ਜਿਹੜੀਆਂ ਆ ਉਹ ਸਾਰੇ ਹੀ ਪਰਿਵਾਰ ਨੂੰ ਭੇਜੀਆਂ ਹੈਗੀਆਂ ਵੀ ਇਹ ਬਹੁਤ ਜਿਹੜੀ ਮਾੜੀ ਘਟਨਾ ਆ ਉਹਦੀ ਸਟੇਟ 'ਚ ਵਾਪਰੀ ਹੈਗੀ ਆ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ, ਜਿੱਥੇ ਕਿ ਇੱਕ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਆਪਰੇਸ਼ਨ ਦੇ ਤਹਿਤ ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨ ਆ ਉਹਨਾਂ ਨੇ ਮਿਲ ਕੇ ਜਿਹੜਾ ਕੀਤਾ ਸੀ, ਤਕਰੀਬਨ 30 ਜਾਣੇ ਗ੍ਰਿਫਤਾਰ ਹੋਏ ਆ
ਤੇ 20 ਗੱਡੀਆਂ ਨੂੰ ਟੋ ਕੀਤਾ ਗਿਆ ਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਜਾਣਕਾਰੀ ਦਿੱਤੀ ਹੈਗੀ। ਆਪਰੇਸ਼ਨ ਦੇ ਵਿੱਚ ਕਹਿੰਦੇ ਵੀ 27 ਜਿਹੜੇ ਸੈਕਸ ਬਾਇਰਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ। ਉਹ ਅਰੈਸਟ ਕੀਤੇ ਗਏ ਜਿਹੜੇ ਸਸਪੈਕਟ ਆ ਉਹਨਾਂ ਦੇ ਵਿੱਚੋਂ ਇੱਕ ਇੰਡੀਵਿਜੂਅਲ ਉਹ ਵੀ ਸੀਗਾ ਜਿਹੜਾ ਆਲਰੇਡੀ ਪਹਿਲਾਂ ਪੈਰੋਲ ਦੇ ਉੱਤੇ ਬਾਹਰ ਸੀ ਚਾਈਲਡ ਮੋਲਸਟੇਸ਼ਨ ਦੇ ਕੇਸ ਦੇ ਵਿੱਚ, ਤੇ ਇੱਕ ਕਮਰਸ਼ੀਅਲ ਟਰੱਕ ਡਰਾਈਵਰ ਜੋ ਕਿ ਆਪਣੇ ਬਿਗ ਰਿਗ ਦੇ ਵਿੱਚ ਸੀਗਾ। ਇਸ ਤੋਂ ਇਲਾਵਾ 22 ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਟੋ ਕੀਤਾ ਗਿਆ ਹੈਗਾ ਆ। ਸੋ ਇਹ ਸੈਕਰਾਮੈਂਟੋ ਕਾਉਂਟੀ ਡੈਪਟੀਜ਼ ਨੇ ਇੱਥੋਂ ਤੱਕ ਵੀ ਜਿਹੜੇ ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਆ ਅੰਡਰ ਕਵਰ ਡੈਪਟੀਜ਼ ਦੇ ਦੁਆਰਾ ਮਨੀ ਦੇ ਨਾਲ, ਡਰੱਗ ਦੇ ਨਾਲ, ਇੱਥੋਂ ਤੱਕ ਕਿ ਚਿਕਨ ਸੈਂਡਵਿਚ ਵੀ ਇਸ ਦੇ ਬਦਲੇ ਦੇਣ ਦੀ ਗੱਲ ਕੀਤੀ, ਜਿਸ ਦੇ ਦੌਰਾਨ ਇਹ ਲੋਕ ਫੜੇ ਗਏ। ਅਗਲੀ ਖਬਰ ਵੱਲ ਚਲੀਏ। ਅੱਜ ਕਲੋਵਿਸ ਦੇ ਵਿੱਚ ਇੱਕ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਫ੍ਰਿਜ਼ਨੋ ਦੇ ਲਾਗੇ ਹਰੰਡਨ ਤੇ ਹੈਲਮ ਦੇ ਉੱਤੇ। ਬਾਅਦ ਦੁਪਹਿਰ 2:14 ਦੇ ਉੱਤੇ ਜਿਹੜਾ ਐਕਸੀਡੈਂਟ ਵਾਪਰਿਆ, ਜਿਸ ਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਹੈਗੀ ਆ ਤੇ ਦੂਸਰੇ ਬੰਦੇ ਨੂੰ ਹਸਪਤਾਲ ਦੇ ਵਿੱਚ ਇੰਜਰੀਜ਼ ਦੇ ਨਾਲ ਪਹੁੰਚਾਇਆ ਗਿਆ ਹੈਗਾ। ਹਰੰਡਨ ਰੋਡ ਹੈਲਮ ਤੇ ਬਿੱਲੋ ਦੇ ਉੱਤੇ ਕਾਫੀ ਲੰਮਾ ਸਮਾਂ ਬੰਦ ਰਹੀ। ਸੈਕਰਾਮੈਂਟੋ ਤੋਂ ਇਹ ਖਬਰ ਆ ਰਹੀ ਹੈ, ਸਿਟੀ ਦਾ ਇੱਕ ਆਡਿਟ ਆ ਉਸ ਦਾ ਰਿਵਿਊ ਹੁਣ ਸਾਹਮਣੇ ਆਇਆ ਆ ਵੀ ਸੈਕਰਾਮੈਂਟੋ ਦਾ ਹੋਮਲੈਸ ਕ੍ਰਾਈਸਿਸ ਆ ਉਸ ਨੇ ਰੀਸੋਰਸਿਸ ਦਾ ਤਾਂ ਕਹਿ ਲਓ ਵੀ ਉਸ ਨੂੰ ਖਾਲੀ ਹੀ ਕਰ ਦਿੱਤਾ, ਪਰ ਇਸ ਦੇ ਨਾਲ ਨਾਲ ਸਿਟੀ ਦੇ ਵਿੱਚ ਤੜਥੱਲੀ ਵੀ ਕੇਓਸ ਜਿਹੜਾ ਆ ਉਹ ਮਚ ਗਿਆ ਹੈਗਾ। ਸਿਟੀ ਆਡਿਟ ਕੀਤਾ ਗਿਆ ਵੀ ਸਿਟੀ ਆਫ ਸੈਕਰਾਮੈਂਟੋ ਨੇ ਕਿੱਦਾਂ ਹੋਮਲੈਸ ਸਿਚੁਏਸ਼ਨ ਨੂੰ ਡੀਲ ਕੀਤਾ ਆ। ਇਸ ਰਿਵਿਊ ਦੇ ਵਿੱਚ ਪਾਇਆ ਗਿਆ ਵੀ ਸਿਟੀ ਦੇ ਐਕਸ਼ਨ ਤੇ ਜਿਹੜੀ ਸਪੈਂਡਿੰਗ ਆ ਹੋਮਲੈਸਨੈਸ ਦੇ ਉੱਤੇ 2022-23 ਦੇ ਵਿੱਚ ਕਿੰਨੀ ਜਿਹੜੀ ਉਹ ਰਹੀ। ਤਕਰੀਬਨ 57.3 ਮਿਲੀਅਨ ਡਾਲਰ ਹੋਮਲੈਸ ਰਿਲੇਟਡ ਐਫਰਟਸ ਦੇ ਉੱਤੇ ਪਿਛਲੇ ਸਾਲ ਵਰਤੇ ਗਏ ਹੈਗੇ ਆ। 2015 ਸਨ ਤੋਂ ਬਾਅਦ ਦੇ ਵਿੱਚ ਇਹ 5 ਗੁਣਾ ਵੱਧ ਉਸ ਦੇ ਨਾਲੋਂ ਮਨੀ ਜਿਹੜੀ ਉਹ ਸਪੈਂਡ ਹੋਈ ਆ। ਇਹ ਮਨੀ ਵੀ ਸਪੈਂਡ ਬਹੁਤ ਕੀਤੀ ਗਈ ਪਰ ਹੋਮਲੈਸਨੈਸ ਸਿਚੁਏਸ਼ਨ ਕੋਈ ਕਾਬੂ ਨਹੀਂ ਆਈ। 2659 ਤੋਂ ਵੱਧ ਕੇ ਹੋਮਲੈਸ ਦੀ ਜਿਹੜੀ ਸੰਖਿਆ ਆ 2022 ਦੇ ਵਿੱਚ 9278 ਤੱਕ ਜਿਹੜੀ ਉਹ ਪਹੁੰਚ ਚੁੱਕੀ ਆ। 26 ਕੰਟਰੈਕਟ ਸਿਟੀ ਨੇ ਵੱਖ-ਵੱਖ ਹੋਮਲੈਸ ਸਰਵਿਸ ਪ੍ਰੋਵਾਈਡਰਸ ਦੇ ਨਾਲ ਕੀਤੇ, ਜੋ ਕਿ 45.7 ਮਿਲੀਅਨ ਡਾਲਰ ਦੇ ਕੁੱਲ ਜਿਹੜੇ ਉਹ ਬਣਦੇ ਆ। ਯਾਦ ਹੋਣਾ ਹੋਮਲੈਸ ਦੀ ਸਿਚੁਏਸ਼ਨ ਨੂੰ ਲੈ ਕੇ ਹੀ ਉੱਥੇ ਦਾ ਜਿਹੜਾ ਡਿਸਟ੍ਰਿਕਟ ਅਟਰਨੀ ਆ ਉਸਨੇ ਸਿਟੀ ਦੇ ਉੱਤੇ ਵੀ ਲਾਸੂਟ ਜਿਹੜਾ ਉਹ ਕਰ ਦਿੱਤਾ ਸੀਗਾ। ਆਡਿਟ ਦੇ ਵਿੱਚ ਇਸ ਲਾਸੂਟ ਦਾ ਵੀ ਜ਼ਿਕਰ ਆਇਆ ਸੀ ਜੋ ਦਸੰਬਰ ਮਹੀਨੇ ਦੇ ਵਿੱਚ ਥੀਨ ਹੋ ਦੇ ਦੁਆਰਾ ਸਿਟੀ ਆਫ ਸੈਕਰਾਮੈਂਟੋ ਦੇ ਉਲਟ ਕੀਤਾ ਗਿਆ ਸੀ ਵੀ ਹੋਮਲੈਸਨੈਸ ਦੀ ਸਿਚੁਏਸ਼ਨ ਦੇ ਉੱਤੇ ਨਾ ਕੋਈ ਐਕਸ਼ਨ ਲੈਣ ਦੇ ਉੱਤੇ ਕੀਤਾ ਗਿਆ ਆ ਤੇ ਉਹਦੇ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਸੀ ਵੀ ਇਹਨਾਂ ਸਿਟੀ ਅਧਿਕਾਰੀਆਂ ਦੇ ਉੱਤੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਹੋ ਸਕਦੀ ਆ। ਸੋ ਡੀਏ ਇਹੀ ਕਲੇਮ ਕਰ ਰਿਹਾ ਸੀਗਾ ਵੀ ਇਹ ਸਥਿਤੀ ਵੱਧ ਤੋਂ ਬੱਤਰ ਲਗਾਤਾਰ ਬਣਦੀ ਜਾ ਰਹੀ ਆ। ਸੋ ਇਹ ਆਡਿਟ ਵੀ ਹੁਣ ਇਹੀ ਚੀਜ਼ ਕਲੀਅਰਲੀ ਦੱਸ ਰਿਹਾ ਆ ਵੀ ਰੀਸੋਰਸ ਤਾਂ ਬਹੁਤ ਲਾਏ ਗਏ, ਬਹੁਤ ਸਾਰਾ ਟੈਕਸ ਪੇਅਰ ਮਨੀ ਲਾਇਆ ਗਿਆ, ਸਿਚੁਏਸ਼ਨ ਠੀਕ ਹੋਣ ਦੀ ਬਜਾਏ ਹੋਰ ਖਰਾਬ ਹੋਈ ਆ। ਅਗਲੀ ਖਬਰ ਵੈਦਰ ਦੇ ਨਾਲ ਰਿਲੇਟਡ ਆ। 2 ਸਟਾਰਮ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਇਸ ਹਫਤੇ ਆ ਰਹੇ ਆ। ਇੱਕ ਸਟਾਰਮ ਜਿਹੜਾ ਆ ਉਹ ਅੱਜ ਸੀਗਾ ਬੜਾ ਜਿਹੜਾ ਮਾਈਲਡ ਜਿਹਾ ਸਟਾਰਮ ਆ ਲਾਈਟ ਰੇਨ ਦਾ। ਸੈਕੰਡ ਸਟਾਰਮ ਜਿਹੜਾ ਆ ਰਿਹਾ ਉਹ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ ਹੋਊਗਾ। ਉਹਦੇ ਵਿੱਚ ਕਾਫੀ ਜਿਹੜਾ ਸਟਰੋਂਗ ਹੋ ਸਕਦਾ, 1 ਇੰਚ ਤੱਕ ਮੀਂਹ ਵੀ ਪੈ ਸਕਦਾ ਤੇ ਨਾਲ ਕੋਲਡ ਫਰੰਟ ਇੱਕ ਵਾਰੀ ਫੇਰ ਆਊਗੀ, ਜਿਹਦੇ ਨਾਲ ਜਿਹੜੀ ਠੰਡ ਆ ਉਹ ਕਾਫੀ ਜ਼ਿਆਦਾ ਮਹਿਸੂਸ ਹੋਊਗੀ। ਸ਼ਾਵਰਸ ਥਰਸਡੇ ਨੂੰ ਵੀ ਜਿਹੜੇ ਫੋਰਕਾਸਟ ਕੀਤੇ ਗਏ ਹੈਗੇ ਆ। ਨਾਰਥ ਵੇ ਦੇ ਵਿੱਚ ਅੱਧੇ ਇੰਚ ਤੋਂ ਲੈ ਕੇ 1 ਇੰਚ ਤਾਈਂ, ਸੈਨ ਫਰਾਂਸਿਸਕੋ ਪੈਨਸੂਲਾ ਦੇ ਵਿੱਚ ਅੱਧੇ ਇੰਚ ਤਾਈਂ, ਈਸਟ ਵੇ ਦੇ ਵਿੱਚ ਹਾਫ ਇੰਚ ਤਾਈਂ ਤੇ ਸਾਊਥ ਵੇ ਦੇ ਵਿੱਚ ਕੁਆਟਰ ਇੰਚ ਤਾਈਂ ਜਿਹੜਾ ਆ ਮੀਂਹ ਪੈਣ ਜਾ ਰਿਹਾ ਹੈਗਾ ਆ। ਸੋ ਕੋਸਟਲ ਮਾਊਂਟੇਨਸ ਜੋ ਨਾਰਥ ਵੇ ਦੇ ਆ ਉੱਥੇ 1 ਤੋਂ ਲੈ ਕੇ 1.5 ਇੰਚ ਤੱਕ ਜਿਹੜਾ ਆ ਮੀਂਹ ਪਊਗਾ। ਜੀ ਇਸੇ ਦੇ ਬਾਰੇ ਨਾਲ ਹੀ ਜੇ ਮੀਂਹ ਪਾਣੀ ਦੀ ਗੱਲ ਕਰਦੇ ਜਾਈਏ, ਰੈਜ਼ਰਵਾਇਰ ਲੈਵਲਸ ਬਹੁਤ ਸਾਰੀਆਂ ਜਿਹੜੀਆਂ ਨਜ਼ਰਨ ਕੈਲੀਫੋਰਨੀਆ ਦੀਆਂ ਲੇਕਸ ਤੇ 2023 ਦੇ ਮੁਕਾਬਲੇ ਵੱਧ ਦੱਸੇ ਜਾ ਰਹੇ ਹੈਗੇ ਆ। ਸ਼ਾਸ਼ਤਾ ਲੇਕ ਜਿਹੜੀ ਆ 90% ਕਪੈਸਿਟੀ ਦੇ ਉੱਤੇ ਆ।
ਜੋ ਕਿ ਪਿਛਲੇ ਸਾਲ ਇਸ ਮੌਕੇ 80% ਦੇ ਉੱਤੇ ਚੱਲ ਰਹੀ ਸੀਗੀ। ਸੋ ਉਸ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਹੈਗਾ ਆ। ਇਸੇ ਤਰੀਕੇ ਦੇ ਨਾਲ ਲੇਕ ਔਰੋਵਿਲ 87% ਤੇ ਆ, ਜੋ ਕਿ ਪਿਛਲੇ ਸਾਲ 82 ਤੇ ਸੀ। ਫਾਲਸਮ ਲੇਕ 69% ਤੇ ਆ, ਜੋ ਪਿਛਲੇ ਸਾਲ 66% ਦੇ ਉੱਤੇ ਸੀ। ਜਿੱਦਾਂ ਹੁਣ ਜੇ ਸਟਾਰਮ ਆ ਰਹੇ ਆ, ਮੀਂਹ ਉੱਧਰ ਪੈਣਗੇ ਤਾਂ ਇਹ ਕਪੈਸਿਟੀ ਹੋਰ ਵੀ ਵੱਧ ਸਕਦੀ ਆ। ਉੱਧਰ ਸਿਆਰਾ ਦੇ ਸਨੋ ਪੈਕ ਦੀ ਜਿਹੜੀ ਅਪਡੇਟ ਆ ਉਹ ਆ ਰਹੀ ਆ। ਸੋ ਲੇਟੈਸਟ ਜਿਹੜੀ ਸਨੋ ਪੈਕ ਆ ਸਟੇਟ ਵਾਈਡ 102% ਦੇ ਉੱਤੇ ਦੱਸੀ ਗਈ ਆ। ਨਦਰਨ ਜਿਹੜੀ ਆ ਕੈਲੀਫੋਰਨੀਆ ਦੇ ਨਦਰਨ ਸਿਆਰਾ ਦੇ ਵਿੱਚ ਇਹ 100 ਤੇ 47% ਦੇ ਉੱਤੇ ਆ। ਸੈਂਟਰਲ ਦੇ ਵਿੱਚ ਇਹ 99% ਦੇ ਉੱਤੇ ਤੇ ਸਾਊਥ ਦੇ ਵਿੱਚ ਇਹ 91% ਦੇ ਉੱਤੇ ਚੱਲ ਰਹੀ ਆ, ਜੋ ਕਿ ਉਮੀਦ ਆ ਵੀ ਕੁਝ ਹੋਰ ਆਏ ਸਟਾਰਮਸ ਤੋਂ ਬਾਅਦ ਦੇ ਵਿੱਚ ਇਹ ਵੱਧ ਸਕਦੀ ਆ। ਅਗਲੀ ਖਬਰ ਵੱਲ ਚਲੀਏ। ਇੱਕ ਅੱਜ ਪੈਡੈਸਟਰੀਅਨ ਦੀ ਪੈਸਾਡੀਨਾ ਦੇ ਵਿੱਚ ਇੰਟਰਚੇਂਜ 210 ਤੇ 134 ਜਿਹੜਾ ਹਾਈਵੇ ਆ ਉੱਥੇ ਅੱਜ ਤੜਕੇ ਮੌਤ ਹੋਈ ਹੈਗੀ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਇਹ ਪੈਡੈਸਟਰੀਅਨ ਨੂੰ ਇੱਕ ਕਾਰ ਨੇ ਹਿੱਟ ਕੀਤਾ ਇਸ ਇੰਟਰਸੈਕਸ਼ਨ ਦੇ ਉੱਤੇ। ਸੋ ਕਾਰਨ ਹਜੇ ਨਹੀਂ ਪਤਾ ਚੱਲ ਸਕਿਆ ਵੀ ਕਿਸ ਦਾ ਫਾਲਟ ਸੀ। ਏਰੀਅਲ ਫੁਟੇਜ ਜੋ ਸਕਾਈ 5 ਤੋਂ ਹੈਗੀ ਆ ਉਸਨੇ ਦੇਖਿਆ ਵੀ ਇੱਕ ਜੋ ਹਾਈਵੇ 210 ਫਰੀਵੇ ਦੇ ਵੈਸਟ ਬਾਉਂਡ ਤੇ ਨੀਅਰ 134 ਮਰਜ ਦੇ ਉੱਤੇ ਕਾਰਾਂ ਮਰਜ ਕਰ ਰਹੀਆਂ ਸੀ, ਜਿੱਥੇ ਇਹ ਜਿਹੜਾ ਐਕਸੀਡੈਂਟ ਵਾਪਰਿਆ ਹੈਗਾ। ਤੇ ਇਸ ਤੋਂ ਬਾਅਦ ਇਸ ਹਾਈਵੇ ਨੂੰ ਕਾਫੀ ਲੰਮਾ ਸਮਾਂ ਜਿਹੜਾ ਆ ਸ਼ਟ ਡਾਊਨ ਕੀਤਾ ਗਿਆ। ਜੀ, ਅਗਲੀ ਗੱਲ ਕਰੀਏ। ਇੱਕ ਜੱਜ ਨੇ ਡੋਨਲਡ ਟਰੰਪ ਹੁਣਾਂ ਦੇ ਜਿਹੜੇ ਇੱਕ ਵਕੀਲ ਸੀਗੇ, ਕੋ ਡਿਫੈਂਡੈਂਟ ਸੀਗੇ ਜੌਨ ਈਸਟਮੈਨ, ਉਹਨਾਂ ਨੂੰ ਡਿਸਬਾਰ ਕਰਨ ਦੀ ਗੱਲ ਆਖੀ ਆ। ਈਸਟਮੈਨ ਦੇ ਉੱਤੇ 11 ਡਿਸਪਲਿਨਰੀ ਚਾਰਜਿਸ ਸੀਗੇ। ਕਹਿੰਦੇ ਵੀ ਇਹ ਚਾਰਜਿਸ ਦੇ ਵਿੱਚ ਦੱਸਿਆ ਗਿਆ ਸੀ ਵੀ ਇਹਨਾਂ ਨੇ ਸਟ੍ਰੈਟਜੀ ਬਣਾਈ ਸੀ ਵੀ ਕਿਸ ਤਰੀਕੇ ਨਾਲ ਟਰੰਪ ਹੁਣਾਂ ਨੂੰ ਆਫਿਸ ਦੇ ਵਿੱਚ ਰੱਖਿਆ ਜਾਵੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਵੀ। ਇਹ ਕੈਲੀਫੋਰਨੀਆ ਦੇ ਵਿੱਚ ਵਕੀਲ ਨੇ ਤੇ ਹੁਣ ਜੱਜ ਰਿਕਮੈਂਡ ਕਰ ਰਹੇ ਆ ਵੀ ਭਾਈ ਇਸ ਨੂੰ ਵਕੀਲ ਦੇ ਤੌਰ ਤੋਂ ਲਾਹ ਦਿੱਤਾ ਜਾਵੇ, ਇਸ ਦਾ ਲਾਇਸੈਂਸ ਵਾਪਸ ਲੈ ਲਿਆ ਜਾਵੇ। ਸਟੇਟ ਬਾਰ ਆਫ ਕੈਲੀਫੋਰਨੀਆ ਦੇ ਜਿਹੜੇ ਚੀਫ ਟ੍ਰਾਇਲ ਕਾਉਂਸਲ ਆਫਿਸ ਆ ਉਹਨਾਂ ਨੇ ਜਿਹੜਾ ਇਹ ਦੱਸਿਆ, ਕਹਿੰਦੇ ਵੀ ਫੁੱਲ ਕੰਸੀਡਰੇਸ਼ਨ ਆਫ ਰੈਕਡ ਜਿਹੜਾ ਆ ਉਹ ਵੇਖਿਆ ਜਾਊਗਾ। ਸੋ 11 ਡਿਸਪਲਿਨਰੀ ਚਾਰਜਿਸ ਤੋਂ ਬਾਅਦ ਦੇ ਵਿੱਚ ਇਹ ਕੰਮ ਕੀਤਾ ਗਿਆ ਆ। 6 ਜਨਵਰੀ 2021 ਨੂੰ ਜਦ ਜੋ ਬਾਈਡਨ ਹੋਣਾ ਨੇ ਜਦੋਂ ਇਲੈਕਟਰਲ ਵੋਟਸ ਕਾਸਟ ਕਰਨੀਆਂ ਸੀਗੀਆਂ ਬਾਈਡਨ ਹੋਣਾ ਦੇ ਜਿੱਤਣ ਤੋਂ ਬਾਅਦ ਚ, ਉਸ ਤੋਂ ਬਾਅਦ ਦੇ ਵਿੱਚ ਹੀ ਇਹ ਸਾਰਾ ਰੌਲਾ ਰੱਪਾ ਪਿਆ ਸੀ। ਈਸਟਮੈਨ ਦੇ ਅਟਰਨੀ ਨੇ ਅਜੇ ਤੱਕ ਕੋਈ ਟਿੱਪਣੀ ਇਸ ਉੱਤੇ ਨਹੀਂ ਕੀਤੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਛੇਤੀ ਤੋਂ ਛੇਤੀ ਜਿਹੜੀਆਂ ਆ ਭੱਜ ਰਹੀਆਂ ਹੈਗੀਆਂ। ਅੱਜ ਇੱਕ ਹੋਰ ਕੈਲੀਫੋਰਨੀਆ ਦੀ ਇੰਸ਼ੋਰੈਂਸ ਕੰਪਨੀ ਅਮਰੀਕਨ ਨੈਸ਼ਨਲ ਗਰੁੱਪ ਉਸਨੇ ਡਿਸਾਈਡ ਕਰ ਲਿਆ ਵੀ ਉਹ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੇ ਹੈਗੇ। 38,000 ਤੋਂ ਵੱਧ ਘਰਾਂ ਦੀਆਂ ਇੰਸ਼ੋਰੈਂਸ ਇਸ ਕੰਪਨੀ ਨੇ ਕੀਤੀਆਂ ਹੋਈਆਂ ਸੀਆਂ। ਫਲੋਰੀਡਾ ਤੋਂ ਵੀ ਵੱਧਤਰ ਜਿਹੜੀ ਸਿਚੁਏਸ਼ਨ ਆ ਅੱਜ ਦੀ ਡੇਟ 'ਚ ਕੈਲੀਫੋਰਨੀਆ ਦੀ ਇੰਸ਼ੋਰੈਂਸ ਦੀ ਬਣੀ ਹੋਈ ਹੈਗੀ ਆ। ਅਮਰੀਕਨ ਨੈਸ਼ਨਲ ਜੋ ਗਰੁੱਪ ਆ ਉਸ ਇੰਸ਼ੋਰੈਂਸ ਕੰਪਨੀ ਦੇ CEO ਨੇ ਦੱਸਿਆ ਕਿ ਮੇਨ ਰੀਜ਼ਨ ਜੋ ਇਨਫਲੇਸ਼ਨ ਹੈਗੀ ਆ, ਪ੍ਰੈਸ਼ਰ ਬਹੁਤ ਜ਼ਿਆਦਾ ਆ, ਕਾਸਟ ਬਹੁਤ ਉੱਪਰ ਜ਼ਿਆਦਾ ਚੱਲ ਪਹੁੰਚ ਗਈ ਹੈਗੀ ਆ, ਕਲੇਮਸ ਦੀ ਫਰੀਕੁਐਂਸੀ ਬਹੁਤ ਜ਼ਿਆਦਾ ਆ, ਕੰਪੀਟੀਟਿਵ ਮਾਰਕੀਟ ਕੰਡੀਸ਼ਨ ਆ। ਕਹਿੰਦੇ ਵੀ ਜੇ ਥੋੜੇ ਜਿਹੇ ਫਿਊ ਹੰਡਰਡ ਜੇ ਕਲੇਮ ਹੋ ਜਾਣ ਉਹਦੇ ਨਾਲ ਹੀ ਸਾਡੀ ਜਿਹੜੀ ਮਾਰਕੀਟ ਆ ਉੱਪਰ ਥੱਲੇ ਹੋ ਜਾਣੀ ਆ। ਈਵਨ ਦੋ ਇਸ ਕੰਪਨੀ ਨੇ ਲਗਭਗ $38 ਮਿਲੀਅਨ ਦਾ ਐਨੂਅਲ ਪ੍ਰੀਮੀਅਮ ਇਕੱਠਾ ਕੀਤਾ ਹੋਇਆ ਹੈਗਾ। ਸੋ ਐਵਰੇਜ ਘਰ ਦੀ ਪ੍ਰਾਈਸ 1 ਮਿਲੀਅਨ ਦੇ ਕਰੀਬ ਜੇ ਲਾਣੇ ਆ ਤੇ ਉਹਦੇ ਵਿੱਚ ਜੇ ਕਹਿੰਦੇ 100 ਘਰਾਂ ਦਾ ਵੀ ਜਿਹੜਾ ਡੈਮੇਜ ਹੋ ਗਿਆ ਤੇ ਉਹ ਸਾਰਾ ਕੁਝ ਉਹਨਾਂ ਦਾ ਗਿਆ। ਪਿਛਲੇ ਸਮੇਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਜਦੋਂ ਲੈਂਡਸਲਾਈਡ ਆਏ ਸੀ ਆਪਾਂ ਦੇਖਿਆ ਵੀ ਖਾਸ ਕਰਕੇ ਲਾਸ ਐਂਜਲਸ ਦੇ ਸਦਰਨ ਕੈਲੀਫੋਰਨੀਆ ਦੇ ਕਈ ਏਰੀਏ 'ਚ ਬਹੁਤ ਸਾਰੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਹੈਗਾ। ਪਾਲਿਸੀ ਹੋਲਡਰਸ ਅਮਰੀਕਨ ਨੈਸ਼ਨਲ ਕੰਪਨੀ ਦੇ ਸੈਨ ਫਰਾਂਸਿਸਕੋ, ਸੈਨ ਡੀਗੋ ਤੇ ਲਾਸ ਐਂਜਲਸ ਏਰੀਏ ਦੇ ਵਿੱਚ ਸੀਗੇ। ਹਜੇ ਵੀ ਜਿਹੜਾ ਕੈਲੀਫੋਰਨੀਆ ਦਾ ਇੰਸ਼ੋਰੈਂਸ
ਕਮਿਸ਼ਨਰ ਰਿਕਾਰਡੋ ਲਾਰਾ ਆ, ਉਹ ਬਸ ਲਾਰੇ ਲੱਪੇ ਹੀ ਲਾ ਰਿਹਾ ਹੈ ਵੀ ਅਸੀਂ ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਪਰ ਲੋਕਾਂ ਦਾ ਜਿਹੜੇ ਜਿਨ੍ਹਾਂ ਦੀਆਂ ਪਾਲਿਸੀਆਂ ਕੈਂਸਲ ਹੋ ਰਹੀਆਂ ਜਾਂ ਜਿਨ੍ਹਾਂ ਦੇ ਰਿਨਿਊਲ ਆ ਰਹੇ ਆ, ਉਹਨਾਂ ਨੂੰ ਪਤਾ ਚੱਲ ਰਿਹਾ ਵੀ ਉਹਨਾਂ ਦੇ ਰੇਟਸ 2-3 ਟਾਈਮ ਜ਼ਿਆਦਾ ਜਿਹੜੇ ਆ ਰਹੇ ਜੀ ਬਿਲਕੁਲ। ਅਗਲੀ ਗੱਲ ਕਰੀਏ, ਬੇਕਰਸਫੀਲਡ ਦੇ ਵਿੱਚ ਗਨ ਵਾਇਲੈਂਸ ਨੂੰ ਘਟਾਉਣ ਦੇ ਲਈ ਕਈ ਜਿਹੜੀਆਂ ਕਮਿਊਨਿਟੀ ਆਰਗੇਨਾਈਜੇਸ਼ਨ ਆ ਕਹਿੰਦੇ ਕੰਮ ਕਰ ਰਹੀਆਂ ਹੈ। ਇਸੇ ਦੇ ਤਹਿਤ ਗਾਰਡਨ ਪਾਥਵੇ ਵਾਲੇ ਕਹਿੰਦੇ ਸਿਟੀ ਆਫ ਬੇਕਰਸਫੀਲਡ ਦੇ ਨਾਲ ਮਿਲ ਕੇ ਗਨ ਵਾਇਲੈਂਸ ਨੂੰ ਘਟਾਉਣ ਦੇ ਲਈ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਉਹਨਾਂ ਨੇ ਜਿਹੜਾ ਇਹ ਆਖਿਆ ਆ ਵੀ ਅਸੀਂ ਜਿਹੜੀਆਂ ਮਾਰਜਨਲਾਈਜ਼ ਕਮਿਊਨਿਟੀਜ਼ ਆ ਉਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਨਕਰੇਜ ਕਰ ਰਹੇ ਹਾਂ ਲੋਕਾਂ ਨੂੰ ਜਿਹੜੇ ਕ੍ਰਿਮੀਨਲ ਹਿਸਟਰੀ ਦੇ ਨਾਲ ਜਿਨ੍ਹਾਂ ਦਾ ਜੀਵਨ ਪ੍ਰਭਾਵਿਤ ਹੋਇਆ ਆ ਵੀ ਉਹ ਆਪਣੇ ਆਪ ਨੂੰ ਬਦਲ ਸਕਣ। ਸੋ ਕਈ ਰਿਸੋਰਸਿਸ ਅਵੇਲੇਬਲ ਹੁੰਦੇ ਆ। ਬੇਕਰਸਫੀਲਡ ਵਾਲੇ ਇਹ ਆਰਗੇਨਾਈਜੇਸ਼ਨ ਕਹਿੰਦੀ ਆ ਵੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਫਸੇ ਆ, ਤੁਸੀਂ ਆਪਣਾ ਜੀਵਨ ਬਦਲਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ, ਤੁਹਾਨੂੰ ਅਸੀਂ ਲੋੜੀਂਦੀ ਮਦਦ ਜਿਹੜੀ ਆ ਉਹ ਦੇਵਾਂਗੇ। ਇਹ ਕੋਸ਼ਿਸ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਚੱਲਦੀਆਂ ਹੀ ਰਹਿੰਦੀਆਂ ਆ। ਜੇ ਉੱਦਾਂ ਦੱਸਦੇ ਜਾਈਏ ਬੇਕਰਸਫੀਲਡ ਦੇ ਬਾਬਤ ਆંકੜੇ ਇਸ ਸਾਲ ਦੇ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਰਿਪੋਰਟ ਕਰਦੀ ਹੈ ਵੀ ਹੁਣ ਤੱਕ 9 ਹੋਮਿਸਾਈਡ ਹੋ ਚੁੱਕੇ ਆ, 46 ਸ਼ੂਟਿੰਗਸ ਹੋਈਆਂ ਜਿਨ੍ਹਾਂ ਦੇ ਵਿੱਚੋਂ 15 ਅਜਿਹੀਆਂ ਨੇ ਜਿਨ੍ਹਾਂ ਵਿੱਚ ਸੱਟ ਚੋਟ ਵੀ ਲੱਗੀ ਆ। ਓਵਰਆਲ ਇਸ ਤੋਂ ਪਿਛਲੇ ਸਾਲ ਦੇ ਵਿੱਚ ਬੇਕਰਫੀਲਡ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਓਵਰਆਲ ਕੁੱਲ 10 ਹੋਮਿਸਾਈਡ ਪੂਰੇ ਸਾਲ 'ਚ ਹੋਏ ਸੀ, 65 ਸ਼ੂਟਿੰਗਸ ਤੇ 24 ਜਿਹੜੀਆਂ ਇੰਜਰੀਜ਼ ਦੇ ਲਈ ਆ। 9 ਦੇਖੋ ਆਲਰੇਡੀ ਜਿਹੜੇ ਉਹ ਹੋ ਚੁੱਕੇ ਆ ਤੇ ਅਜੇ ਆਪਾਂ ਮਾਰਚ ਮਹੀਨੇ ਦੇ ਵਿੱਚ ਹੀ ਚੱਲ ਰਹੇ ਆ। ਸੋ ਹਾਲਾਤ ਕਈ ਥਾਵਾਂ ਦੇ ਉੱਤੇ ਕ੍ਰਾਈਮ ਨੂੰ ਲੈ ਕੇ ਵਿਗੜ ਰਹੇ ਆ। ਇਸੇ ਲਈ ਕਈ ਆਰਗੇਨਾਈਜੇਸ਼ਨ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ ਤੇ ਜੇ ਮੌਰਗੇਜ ਦੀ ਗੱਲ ਕਰਦੇ ਜਾਈਏ, ਮੌਰਗੇਜ ਦੇ ਰੇਟ ਜਿਹੜੇ ਆ 7% ਦੇ ਲਾਗੇ ਛਾਗੇ ਹੈਗੇ ਆ, ਪਰ ਡਿਮਾਂਡ ਜਿਹੜੀ ਆ ਬਹੁਤ ਜ਼ਿਆਦਾ ਇਸ ਟਾਈਮ ਘਟੀ ਹੋਈ ਹੈਗੀ ਆ। ਐਪਲੀਕੇਸ਼ਨ ਜੋ ਰੀਫਾਈਨਾਂਸ ਘਰਾਂ ਦੀ ਆ ਉਹ 2% ਤੱਕ ਪਹੁੰਚ ਗਈ ਆ, 2% ਡਾਊਨ ਹੋਈ ਆ ਪਿਛਲੇ ਹਫ਼ਤੇ ਦੇ ਨਾਲੋਂ ਤੇ 9% ਡਾਊਨ ਆ ਪਿਛਲੇ ਸਾਲ ਨਾਲੋਂ। ਜੋ ਨਵੇਂ ਘਰ ਖਰੀਦ ਰਹੇ ਆ ਉਹਨਾਂ ਦੀ ਵੀ ਜਿਹੜੀ ਐਪਲੀਕੇਸ਼ਨਸ ਆ 0.2% ਡਾਊਨ ਹੈਗੀਆਂ, 16% ਡਾਊਨ ਆ ਪਿਛਲੇ ਸਾਲ ਨਾਲੋਂ। ਸੋ ਬਹੁਤ ਜਿਹੜਾ ਰੀਅਲ ਸਟੇਟ ਤੇ ਮੌਰਗੇਜ ਇੰਡਸਟਰੀ ਦਾ ਜਿਹੜਾ ਹਾਲ ਆ ਬਹੁਤ ਸਲੋ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਜਿਹੜਾ ਬਾਲਟੀਮੋਰ ਕ੍ਰੈਸ਼ ਦੀ ਜੇ ਗੱਲ ਕਰਦੇ ਜਾਈਏ, ਬ੍ਰਿਜ ਕੋਲੈਪਸ ਦੀ, 6 ਜਾਣੇ ਜਿਹੜੇ ਲਾਪਤਾ ਦੱਸੇ ਜਾ ਰਹੇ ਸੀ ਉਹਨਾਂ ਦੇ ਵਿੱਚੋਂ 2 ਜਾਣਿਆਂ ਦੀਆਂ ਬੋਡੀਜ਼ ਆ ਉਹ ਰਿਕਵਰ ਕਰ ਲਈਆਂ ਗਈਆਂ ਆ। ਅਜੇ ਵੀ ਜਿਹੜੇ 4 ਲੋਕ ਆ ਉਹ ਲਾਪਤਾ ਆ, ਉਹਨਾਂ ਦੀ ਵੀ ਭਾਲ ਜਿਹੜੀ ਉਹ ਜਾਰੀ ਆ। ਉਹਨਾਂ ਨੂੰ ਹੁਣ ਮ੍ਰਿਤਕ ਜਿਹੜਾ ਆ ਉਹ ਮੰਨਿਆ ਜਾ ਰਿਹਾ ਹੈਗਾ ਆ। ਸੋ ਦੇਖੋ ਅੱਗੇ ਇਸ ਦੇ ਵਿੱਚ ਕੀ ਹੁੰਦਾ। ਕੱਲ ਸਵੇਰ ਨੂੰ ਜੋ ਵੀ ਹੋਰ ਅਪਡੇਟਸ ਹੋਈਆਂ, ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਜੇ ਦੱਸਦੇ ਜਾਈਏ, ਅੱਜ ਸਟਾਕਸ ਦੇ ਵਿੱਚ ਕਾਫੀ ਭਾਰੀ ਉਛਾਲ ਰਿਹਾ, ਮੋਮੈਂਟਮ ਜਿਹੜਾ ਉਹ ਲਗਾਤਾਰ ਉਸ ਦੇ ਵਿੱਚ ਵੱਧ ਰਿਹਾ ਆ। ਡਾਓ ਜੋਨ ਦੇ ਵਿੱਚ 478 ਪੁਆਇੰਟਾਂ ਦਾ ਇਜ਼ਾਫਾ ਹੋਇਆ, 39,760 ਤੇ ਬੰਦ ਹੋਇਆ। S&P ਦੇ ਵਿੱਚ 45 ਪੁਆਇੰਟ ਵੱਧ ਕੇ 5200 ਤੇ 48 ਦੇ ਉੱਤੇ ਬੰਦ ਹੋਇਆ। ਨੈਸਡੈਕ 83 ਪੁਆਇੰਟ ਵੱਧ ਕੇ 16,400 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,209 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ, 10 ਈਅਰ ਯੀਲਡ 4.21%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 69,636 ਤੇ ਇਥੀਰੀਅਮ 3,514 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਇੱਕ US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 34 ਪੈਸੇ ਰਹੇ ਆ। ਇੱਕ US ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 26 ਪੈਸੇ ਤੇ ਇੱਕ US ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜੈ। ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।